कंट्रोल टावर हेलो हेलो कंट्रोल टावर ਅਸੀਂ ਮੁਸੀਬਤ ਵਿੱਚ ਫਸ ਗਏ ਹਾਂ ऐसा लग रहा है कि ਅਸੀਂ ਰਸਤਾ ਭੁੱਲ ਗਏ ਹਾਂ ਸਾਨੂੰ ਜ਼ਮੀਨ ਨਜ਼ਰ ਨਹੀਂ ਆ ਰਹੀ ਸਾਨੂੰ ਜ਼ਮੀਨ ਨਜ਼ਰ ਨਹੀਂ ਆ ਰਹੀ ਹੈਲੋ ਕੰਟਰੋਲ ਟਾਵਰ ਇਹ ਸਨ ਆਖਰੀ ਲਫ਼ਜ਼ ਕਮਾਂਡਰ ਟਾਇਲਰ ਦੇ ਜਿਹੜੇ ਉਹਨੇ ਕੰਟਰੋਲ ਟਾਵਰ ਨੂੰ ਆਖੇ। ਅਸੀਂ ਇਹ ਜ਼ਿਕਰ ਕਰ ਰਹੇ ਹਾਂ ਐਵੇਂਜਰ ਨਾਂ ਦੇ 5 ਬੰਬਾਰ ਜਹਾਜ਼ਾਂ ਦਾ ਜਿਹਨੂੰ ਫਲੈਟ 19 ਵੀ ਆਖਿਆ ਜਾਂਦਾ ਹੈ, ਜਿਹੜਾ ਕਿ ਫਲੋਰੀਡਾ ਦੇ ਨੇਵਲ ਬੇਸ ਤੋਂ ਉੱਡਿਆ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਇਆ। ਬਰਮੂਦਾ ਟ੍ਰਾਈਐਂਗਲ ਸਾਡੀ ਇਸ ਜਦੀਦ ਦੁਨੀਆ ਦੇ ਵਿੱਚ ਸਾਰੀਆਂ ਸਾਇੰਸੀ ਤੇ ਤਕਨੀਕੀ ਤਰੱਕੀ ਦੇ ਬਾਵਜੂਦ ਬਰਮੂਦਾ ਟ੍ਰਾਈਐਂਗਲ ਐਸਾ ਮਸਲਾ ਹੈ ਜਿਹੜਾ ਕਿ ਪੁਰਸਰਾਰ ਵੀ ਹੈ ਤੇ ਜੋ ਕਿ ਹਾਲੇ ਤੱਕ ਹੱਲ ਵੀ ਨਹੀਂ ਹੋ ਸਕਿਆ। 5 ਲੱਖ ਮਰਬਾ ਮੀਲ ਤੇ ਫੈਲੇ ਹੋਏ ਸਮੁੰਦਰ ਦੇ ਅੰਦਰ ਇਸ ਟ੍ਰਾਈਐਂਗਲ ਦੀ ਫਜ਼ਾਈ ਤੇ ਬਹਿਰੀ ਹਦੂਦ ਦੇ ਵਿੱਚ ਹਾਲੇ ਤੱਕ ਸੈਂਕੜਾ ਹਵਾਈ ਜਹਾਜ਼ ਤੇ ਬਹਿਰੀ ਜਹਾਜ਼ ਗਵਾ ਚੁੱਕੇ ਨੇ। ਹਜ਼ਾਰਾਂ ਮੁਸਾਫਰ ਆਪਣੀ ਜਾਨ ਦੀ ਬਾਜ਼ੀ ਹਾਰ ਚੁੱਕੇ ਨੇ। ਇਸੇ ਵਜ੍ਹਾ ਤੋਂ ਇਸ ਸਮੁੰਦਰੀ ਹਿੱਸੇ ਤੇ ਹਵਾ ਨੂੰ ਜਹਾਜ਼ਾਂ ਦਾ ਕਬਰਸਤਾਨ ਆਖਿਆ ਜਾਂਦਾ ਹੈ। ਦੁਨੀਆ ਦੀ ਇਸ ਵੇਲੇ ਦੀ ਵਾਹਦ ਸੁਪਰ ਪਾਵਰ ਅਮਰੀਕਾ ਦੇ ਲਾਗੇ ਹੋਣ ਦੇ ਬਾਵਜੂਦ ਕੋਈ ਵੀ ਰਿਸਰਚ ਇਸ ਟ੍ਰਾਈਐਂਗਲ ਦੀ ਅਸਲ ਹਕੀਕਤ ਨੂੰ ਸਾਹਮਣੇ ਨਹੀਂ ਲਿਆ ਸਕੀ। ਅੱਜ ਅਸੀਂ ਇਸੇ ਬਾਰੇ ਗੱਲ ਕਰਨ ਜਾ ਰਹੇ ਹਾਂ। ਇਸ ਸਮੁੰਦਰੀ ਇਲਾਕੇ ਦੇ ਵਿੱਚ ਹਾਦਸੇ ਕਿਦੋਂ ਹੋਣੇ ਸ਼ੁਰੂ ਹੋਏ ਇਹਦਾ ਪੂਰਾ ਰਿਕਾਰਡ ਤਾਂ ਮੌਜੂਦ ਨਹੀਂ, ਪਰ ਤਾਰੀਖੀ ਕਿਤਾਬਾਂ ਦੇ ਵਿੱਚ ਕੋਲੰਬਸ ਜਿਸ ਨੇ ਅਮਰੀਕਾ ਨੂੰ ਦਰਿਆਫਤ ਕੀਤਾ ਉਹਦੇ ਹਵਾਲੇ ਦੇ ਨਾਲ ਜਿਹੜੀ ਤਫਸੀਲ ਸਾਨੂੰ ਲੱਭਦੀ ਹੈ ਉਹਦੇ ਮੁਤਾਬਕ ਜਦੋਂ ਇਸ ਇਲਾਕੇ ਵਿੱਚ ਆਪਣੀ ਕਸ਼ਤੀ ਰਾਹੀਂ ਪਹੁੰਚਿਆ ਤੇ ਉਹ ਸਮਝਿਆ ਕਿ ਉਹ ਜ਼ਮੀਨ ਦੇ ਲਾਗੇ ਪਹੁੰਚ ਗਿਆ ਹੈ ਤੇ ਜਦੋਂ ਉਸ ਦੀ ਕਸ਼ਤੀ ਨੂੰ ਅਚਾਨਕ ਖਤਰਨਾਕ ਝਟਕੇ ਲੱਗਣੇ ਸ਼ੁਰੂ ਹੋ ਗਏ ਉਹਦੇ ਕੰਪਾਸ ਨੇ ਕੰਮ ਬੰਦ ਕਰ ਛੱਡਿਆ ਤੇ ਉਹ ਬੜੀ ਮੁਸ਼ਕਲ ਦੇ ਨਾਲ ਆਪਣਾ ਰਸਤਾ ਬਦਲ ਕੇ ਆਪਣੀ ਜਾਨ ਬਚਾ ਸਕਿਆ। ਇਹ ਪਹਿਲਾ ਤਹਿਰੀਰੀ ਸਬੂਤ ਸੀ ਜਿਹੜਾ ਸਾਨੂੰ ਕੋਲੰਬਸ ਦੀਆਂ ਤਹਿਰੀਰਾਂ ਤੋਂ ਲੱਭਦਾ ਹੈ। ਐਸੇ ਲਈ ਸਮੁੰਦਰ ਦੇ ਇਸ ਹਿੱਸੇ ਨੂੰ ਲੋਕੀ ਮਨੂਸ ਆਖਦੇ ਨੇ। ਅਮਰੀਕਾ ਦੇ ਸਾਹਲ ਤੋਂ ਕੁਝ ਫਾਸਲੇ ਤੇ ਇਹ ਇੱਕ ਐਸਾ ਪੁਰਸਰਾਰ ਮਕਾਮ ਹੈ ਜਿਸ ਨੂੰ ਡੇਵਲਸ ਟ੍ਰਾਈਐਂਗਲ ਵੀ ਆਖਿਆ ਜਾਂਦਾ ਹੈ। ਇਸ ਦੇ ਪਾਣੀਆਂ ਦੇ ਵਿੱਚ ਹਾਲੇ ਤੱਕ ਦਰਜਨਾਂ ਹਵਾਈ ਜਹਾਜ਼, ਬਹਿਰੀ ਜਹਾਜ਼ ਤੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇਨਸਾਨ ਲਾਪਤਾ ਹੋ ਚੁੱਕੇ ਨੇ। ਇਹਨਾਂ ਸਾਰਿਆਂ ਦੇ ਨਾਲ ਕੀ ਹੋਇਆ ਕੋਈ ਨਹੀਂ ਜਾਣਦਾ। ਜੇ ਅਸੀਂ ਨਕਸ਼ੇ ਤੇ ਵੇਖੀਏ ਤੇ ਅਮਰੀਕੀ ਸ਼ਹਿਰ ਮਿਆਮੀ ਤੇ ਫਲੋਰੀਡਾ ਤੋਂ ਸ਼ੁਰੂ ਹੋ ਕੇ ਕੈਰੀਬੀਅਨ ਜਜ਼ਾਇਰ ਦੇ ਮੁਲਕ ਪੋਰਟੋ ਰੀਕੋ ਤੇ ਬਹਿਰੇ ਓਕੀਆਨੂਸ ਦੇ ਅੰਦਰ ਵਾਕਿਆ ਜਜ਼ੀਰੇ ਬਰਮੂਦਾ ਦੇ ਦਰਮਿਆਨ ਇਹ ਟ੍ਰਾਈਐਂਗਲ ਖਿੱਚਿਆ ਗਿਆ ਹੈ। ਬਰਮੂਦਾ ਟ੍ਰਾਈਐਂਗਲ ਦੀ ਹਕੀਕਤ ਕੀ ਹੈ ਇਸ ਬਾਰੇ ਕਈ ਸਾਲਾਂ ਤੋਂ ਵੱਖੋ-ਵੱਖ ਅੰਦਾਜ਼ੇ ਲਾਏ ਜਾ ਰਹੇ ਨੇ, ਪਰ ਤੁਹਾਨੂੰ ਇੱਕ ਹੋਰ ਗੱਲ ਦਸੀਏ ਕਿ ਅਮਰੀਕੀ ਨੇਵੀ ਦੇ ਮੁਤਾਬਕ ਬਰਮੂਦਾ ਟ੍ਰਾਈਐਂਗਲ ਦੀ ਕੋਈ ਹੈਸੀਅਤ ਨਹੀਂ, ਇਹਦਾ ਕੋਈ ਵਜੂਦ ਨਹੀਂ। ਅਮਰੀਕੀ ਬਹਿਰੀਆ ਦੇ ਇੱਕ ਤਰਜਮਾਨ ਸੀ ਜਿਨ੍ਹਾਂ ਦਾ ਨਾਂ ਜੈਕ ਗ੍ਰੀਨ ਸੀ। ਉਹਨਾਂ ਦਾ ਆਖਣਾ ਹੈ ਕਿ ਅਸੀਂ ਸਮਝਦੇ ਹਾਂ ਕਿ ਸਮੁੰਦਰ ਹੁੰਦਾ ਹੀ ਖਤਰਨਾਕ ਤੇ ਨਾਕਾਬਲੇ ਭਰੋਸਾ ਹੈ ਤੇ ਬਰਮੂਦਾ ਟ੍ਰਾਈਐਂਗਲ ਦੇ ਬਾਰੇ ਦੇ ਵਿੱਚ ਵੀ ਸਾਡਾ ਇਹੋ ਹੀ ਕਹਿਣਾ ਹੈ। ਸਮੁੰਦਰ ਦੇ ਵਿੱਚ ਹਾਦਸੇ ਹੁੰਦੇ ਰਹਿੰਦੇ ਨੇ। ਇਸ ਇਲਾਕੇ ਦੇ ਵਿੱਚ ਇਹਨਾਂ ਹਾਦਸਿਆਂ ਦੀ ਤਾਦਾਦ ਜ਼ਿਆਦਾ ਹੋ ਸਕਦੀ ਹੈ, ਪਰ ਇਹ ਕੋਈ ਪੁਰਸਰਾਰ ਜਾਂ ਕੋਈ ਗੈਰ ਮਾਮੂਲੀ ਗੱਲ ਨਹੀਂ। ਇਹਦੀ ਕੋਈ ਨਾ ਕੋਈ ਸਿਆਸੀ ਵਜ੍ਹਾ ਜ਼ਰੂਰ ਹੈਗੀ ਏ। ਅਮਰੀਕੀ ਹੁਕੂਮਤ ਤੇ ਕਈ ਦੂਜੇ ਮੁਲਕਾਂ ਦੇ ਸਾਇੰਸਦਾਨ ਵੀ ਇਸ ਗੱਲ ਤੇ ਐਗਰੀ ਕਰਦੇ ਹਨ ਕਿ ਇਹਨਾਂ ਜਹਾਜ਼ਾਂ ਦੇ ਗਾਇਬ ਹੋਣ ਦੀ ਜਾਂ ਡੁੱਬਣ ਦੀ ਵਜ੍ਹਾ ਸਮੁੰਦਰ ਦੀਆਂ ਲਹਿਰਾਂ ਦੀ ਗੈਰ ਮਾਮੂਲੀ ਕਸ਼ਿਸ਼ ਤੇ ਖਰਾਬ ਮੌਸਮ ਹੋ ਸਕਦੀ ਏ ਤੇ ਬਰਮੂਦਾ ਟ੍ਰਾਈਐਂਗਲ ਦੀ ਇਹ ਗੱਲ ਜਿਹੜੀ ਇਹਦੇ ਬਾਰੇ ਆਖੀ ਜਾਂਦੀ ਏ ਉਹ ਸਭ ਤੋਂ ਜ਼ਿਆਦਾ ਅਥੈਂਟਿਕ ਹੈ। ਇਹਦੇ ਨਾਲ ਬਰਮੂਦਾ ਟ੍ਰਾਈਐਂਗਲ ਦੇ ਬਾਰੇ ਦੇ ਵਿੱਚ ਪੁਰਾਣੇ ਲੋਕਾਂ ਦਾ ਖਿਆਲ ਇਹ ਹੈ ਕਿ ਬਰਮੂਦਾ ਟ੍ਰਾਈਐਂਗਲ ਦਰਅਸਲ ਜਹੰਨਮ ਦੇ ਵਿੱਚ ਜਾਣ ਦਾ ਇੱਕ ਰਸਤਾ ਹੈ। ਜਿਨ੍ਹਾਂ ਲੋਕਾਂ ਨੇ ਬਹੁਤ ਗੁਨਾਹ ਕੀਤੇ ਹਨ ਉਹ ਬਰਮੂਦਾ ਟ੍ਰਾਈਐਂਗਲ ਦੀ ਕਸ਼ਿਸ਼ ਰਾਹੀਂ ਸਿੱਧੇ ਜਹੰਨਮ ਵਿੱਚ ਚਲੇ ਜਾਂਦੇ ਨੇ ਤੇ ਕੁਝ ਲੋਕਾਂ ਦਾ ਖਿਆਲ ਹੈ ਕਿ ਬਰਮੂਦਾ ਟ੍ਰਾਈਐਂਗਲ ਉਹਦੇ ਵਿੱਚ ਸਮੁੰਦਰੀ ਬਲਾਵਾਂ ਰਹਿੰਦੀਆਂ ਨੇ ਜਿਹੜੀਆਂ ਇੱਥੋਂ ਹਰ ਲੰਘਣ ਵਾਲੇ ਜਹਾਜ਼ ਨੂੰ ਤਬਾਹ ਕਰ ਦਿੰਦੀਆਂ ਹਨ ਤੇ ਉਹਨੂੰ ਆਪਣੇ ਇਲਾਕੇ ਦੇ ਵਿੱਚ ਲੈ ਜਾਂਦੀਆਂ ਨੇ। ਇਹ ਵੀ ਇੱਕ ਪੁਰਾਣਾ ਖਿਆਲ ਹੈ। ਇੱਕ ਇਹ ਤਸੱਵਰ ਵੀ ਹੈ ਕਿ ਜਿਹੜਾ ਜਹਾਜ਼ ਬਰਮੂਦਾ ਟ੍ਰਾਈਐਂਗਲ ਤੋਂ ਲੰਘਦਾ ਹੈ ਉਹ ਉੱਥੋਂ ਗਾਇਬ ਹੋ ਕੇ ਮਾਜ਼ੀ ਜਾਂ ਮੁਸਤਕਬਲ ਦੇ ਅੰਦਰ ਚਲਾ ਜਾਂਦਾ ਹੈ। ਇਸੇ ਬਾਰੇ ਇੱਕ ਹੋਰ ਨਜ਼ਰੀਆ ਵੀ ਹੈ ਜਿਹਦੇ ਮੁਤਾਬਕ ਕਿ ਇਸ ਇਲਾਕੇ ਦੇ ਵਿੱਚ ਇੱਕ ਵੱਡੀ ਮਕਨਾਤੀਸੀ ਕੂਵਤ ਮੌਜੂਦ ਹੈ ਜਿਹੜੀ ਉੱਥੇ ਲੰਘਣ ਵਾਲੇ ਬਹਿਰੀ ਜਹਾਜ਼ਾਂ ਜਾਂ ਹਵਾ ਦੇ ਵਿੱਚ ਉੱਡਦੇ ਜਹਾਜ਼ਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਪਰ ਇਸ ਇਲਾਕੇ ਤੇ ਰਿਸਰਚ ਕਰਨ ਵਾਲੇ ਸਾਇੰਸਦਾਨਾਂ ਦਾ ਆਖਣਾ ਹੈ ਕਿ ਬਹੁਤੇ ਹਾਦਸੇ ਸਿਰਫ ਇਤਫਾਕ ਹੋ ਸਕਦੇ ਨੇ। ਜ਼ਿਆਦਾ ਤੋਂ ਜ਼ਿਆਦਾ ਅਸੀਂ ਇਹ ਆਖ ਸਕਦੇ ਹਾਂ ਇਸ ਇਲਾਕੇ ਦੇ ਵਿੱਚ ਹਾਦਸੇ ਬਾਕੀ ਇਲਾਕਿਆਂ ਨਾਲੋਂ ਬਹੁਤੇ ਨੇ ਜਿਹਦੀ ਸਾਡੇ ਕੋਲ ਹਾਲੇ ਤੱਕ ਕੋਈ ਮਾਕੂਲ ਵਜ੍ਹਾ ਨਹੀਂ ਹੈ। ਇਸੇ ਲਈ ਉਹ ਇਸ ਇਲਾਕੇ ਨੂੰ ਇੱਕ ਆਮ ਦੂਜੇ ਇਲਾਕਿਆਂ ਵਰਗਾ ਇਲਾਕਾ ਕਰਾਰ ਦਿੰਦੇ ਨੇ। ਐਸੀ ਸਾਡੀ ਬਰਮੂਦਾ ਟ੍ਰਾਈਐਂਗਲ ਦੇ ਬਾਰੇ ਦੇ ਵਿੱਚ ਇੱਕ ਨਿੱਕੀ ਜਿਹੀ ਵੀਡੀਓ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ।